अस्सलाम वालेकुम जी। मैं जी सजाद जानी, तुसीं देख रहे हैं सजाद जानी ऑफिशियल। गल ये है कि बड़े दुख वाली गल है, एक साडे नाल साडा एक भरा राणा पिंकी साहब। राणा पिंकी खान साहब, राणा पिंकी साहब नूं तुसीं कोई महीना कुछ पहले शो 'च देखिया होएगा। माशाअल्लाह एडा मूँह सी, अज इन्हां नूं मैं देखिया ते ए टैप रह गए ने बस। तो मैं सिर्फ इन्हां कोल वजह पुछनी है कि फरीद साहब तुसीं देखिया सी इन्हां नूं? हाँ जी मैं भी देखा। हाँ जी उस्ताद जी मैं देखा की कीता ऐसा की कर बैठा कि इन्ना क मूँह रह गया, महीने च एडा मूँह नहीं रहिंदा ना। मैं जी 15 दिनों का रोज़ा रख लिया जी। 2 रखे फिर महीने च? हाँ जी सर। तू 15 दिनों का रखिया तो तेन लगता खोलन का हाले तक याद नहीं तू कुछ कीता होर? मैं की करना चाहता बड़ा हादसा होया उस्ताद जी। की होया इनू होया की अपना इन्हें तो चोरी हुई। हाय हाय ते वो की मतलब गोश्त लैके विचों कट गया? चोरी हुई तू दस। साजी पिछले एक चोरी हुई है। वो चोरी वाला पिंडा ही नहीं है, वो चोर तो होंगे कंधा टप लिया, बन्ने टप ले, ये तो चोर है सीधा दरवाजे था नहीं जाता अंदर। साजी दूसरे दिन 15 दिन बाद फिर चोरी हुई है। अच्छा रोजा भी मतलब 15 दिनों का रखे, वो भी दो हाँ ते जी चोरी भी? हाँ जी हाँ जी, दोवें चोरी काम शायद होए की हुई ओहदे नहीं 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 ये भी नहीं गल हैगी। इन्हें कुछ कीता होर की कीता ही होए? मैं तो कीता ही पाया जी। सही दस की सही दस। मैं की नहीं कोई करना गल आ चाहता करे सर हसदा भी। मैं जींदा जियो मैं भाई। जी। सारे इदा ही हाँ अच्छा सारे सर जी। नहीं यार। अच्छा जी सर। पिंकी मैनू ये दस, पिंकली हाँ जी सर जी। पिंकी लिटिल स्टार मैनू ये दस कि कीता की तू? मेहनत मजदूरी की सर जी, गर्मी मेहनत बड़ी मजदूरी सी। मरे तू, मेहनत मजदूरी ਪੈਂਚਰ ਬਲਡੋਜ਼ਰ ਨੂੰ ਧੱਕਾ ਲਾਉਂਦਾ ਰਿਹਾ, ਕਾਦੀ ਮਿਹਨਤ ਮਜ਼ਦੂਰੀ ਕੀਤੀ? ਬੱਚਿਆਂ ਕਿਹੜੀ- ਵਾਸਤੇ। ਨਹੀਂ ਤੂੰ ਮਹੀਨਾ ਪਹਿਲੇ ਹੀ ਸ਼ੁਰੂ ਕੀਤੀ ਮਿਹਨਤ। ਕੀ ਕਰੀਏ, ਗਰਮੀ ਇੰਨੀ ਸੀ ਸਰ ਜੀ, ਕਿੱਥੇ ਜਾਂਦੇ। ਇਹ ਸਾਰੇ ਬਹਾਨੇ ਨੇ, ਲੋਕਾਂ ਨੂੰ ਪਤਾ ਕਿ ਮਹੀਨੇ 'ਚ ਗਰਮੀ ਨਹੀਂ ਪਈ। ਸਹੀ ਗੱਲ ਦੱਸ ਕੀਤਾ ਕੀ ਆ? ਮੈਂ ਐਸੀ ਚੋਰੀ ਕਰਦਾ ਰਿਹਾ ਜੀ, ਨਹੀਂ ਹੋਇਆ। ਅੱਛਾ ਪਿੰਕੀ ਬੇਸਿਕਲੀ ਮਤਲਬ ਇਹਦਾ ਬਾਜਿਆਂ ਬੂਜਿਆਂ ਦਾ ਸਾਡੀਆਂ ਖੁਸ਼ੀਆਂ 'ਚ ਜਿਹੜੇ ਦੁਬਾਲਾ ਕਰਦੇ ਨੇ ਨਾ ਖੁਸ਼ੀਆਂ ਨੂੰ, ਉਹ ਕੰਮ ਆ। ਤੇ ਪਿੰਕੀ ਬਾਜਾ ਤੂੰ ਵਜਾਉਣਾ ਇਨਸ਼ਾਅੱਲਾ, ਵੇਖੀ ਤੂੰ ਅਨ ਕਰੀਬ ਇਹ ਕੰਮ ਖੁੱਲਣਾ ਵਾ, ਇੰਨਾ ਕਿ ਤੇਰਾ ਕੰਮ ਖੁੱਲ ਜਾਣਾ। ਆ ਕਰੋਨਾ ਦੀ ਵਜ੍ਹਾ ਤੋਂ ਨਾ ਬੜੇ ਮਸਲੇ ਖਰਾਬ ਹੋਏ ਨੇ ਨਾਜ਼ਰੀਨ, ਮੈਂ ਤੁਹਾਨੂੰ ਸਹੀ ਦੱਸ ਰਿਹਾ। ਬੜੇ ਲੋਕ ਵਿਚਾਰੇ ਬੜੇ ਨਾ ਮੁਫਲਿਸੀ ਕਹਿੰਦੇ ਉਹਨੂੰ, ਮੁਫਲਿਸੀ ਦੇ ਵਿੱਚ ਨੇ। ਲੇਕਿਨ ਕੰਮ ਖੋਲ ਇੰਨਾ ਕਿ ਕੰਮ ਖੋਲ ਜਾਣਾ ਵਾ, ਤੈਨੂੰ ਉਂਗਲ ਰੱਖਣ ਨੂੰ ਜਗ੍ਹਾ ਨਹੀਂ ਲੱਭਣੀ। ਵੇਖੀ ਕੀ ਰੱਖਣ ਉਂਗਲ ਰੱਖ, ਸਰਦੀਆਂ ਦੁਆਵਾਂ ਵਾ ਜੀ। ਵੇਖੀ ਆ ਕਰੋਨਾ ਚ ਇਹਦੀ ਖੋਤਾ ਰੇੜੀ ਗਵਾਚ ਗਈ, ਫਿਰ ਇਹ ਲੱਭਦਾ ਫਿਰੇ। ਫਿਰ ਮੈਂ ਕਿਹਾ ਇਦਾਂ ਨਹੀਂ ਲੱਭਣੀ। ਹਾਂ ਫਿਰ ਮੈਂ ਥੋੜਾ ਜਿਹਾ ਨਾ ਤੁਹਾਡੇ ਸਾਹਮਣੇ ਜਰਾ ਬਣਾ ਕੇ ਸੁਣਾਈ, ਤੇ ਮੈਂ ਕਿਹਾ ਰਾਗ ਤੇ ਤੈਨੂੰ ਲੱਭਣੀ ਹੈ ਜੀ। ਫਿਰ ਉਹ ਹੁਣ ਮੈਂ ਤੁਹਾਨੂੰ ਸੁਣਾਉਣ ਲੱਗਾ ਜੀ। ਅੱਛਾ ਤੂੰ ਕੋਈ ਚੀਜ਼ ਬਣਾਈ ਹੈ ਹਾਂਜੀ ਸਰ ਜੀ। ਮੈਂ ਕਰੋਨਾ ਵਾਸਤੇ ਪੈਰੋਡੀ ਕੋਈ? ਹਾਂਜੀ, ਤੇ ਨਾ ਭਾਈ ਦੀ ਨਾ ਖੋਤਾ ਰੇੜੀ ਗਵਾਚ ਗਈ, ਸਬਜ਼ੀ ਲਾਉਂਦੇ ਸੀਗੇ, ਆਵਾਜ਼ਾਰ ਹੋ ਗਏ, ਉਹਦੀ ਵਜ੍ਹਾ ਤੋਂ ਮੈਂ ਵੀ ਪਰੇਸ਼ਾਨ ਹੋ ਗਿਆ। ਅੱਛਾ ਰੇੜੀ ਤੇ ਸਬਜ਼ੀ ਵੇਚਦੇ ਸੀ ਤੇ ਰੇੜੀ ਗਵਾਚ ਗਈ? ਹਾਂਜੀ। ਤੇ ਤੂੰ ਉੱਥੇ ਕੁਝ ਬਣਾਇਆ ਵਾ? ਹਾਂਜੀ ਸਰ। ਹਾਂਜੀ ਕਿ ਯਾਨੀ ਕਿ ਇਹਦੀ ਅਕਾਸੀ ਇਹ ਹੈ ਕਿ ਇਮਲੀ ਖੋਤਾ ਰੇੜੀ ਤੇ ਸਬਜ਼ੀ ਵੇਚ ਰਿਹਾ ਸੀ ਤੇ ਰੇੜੀ ਗਵਾਚ ਗਈ ਹਾਂਜੀ ਕਰੋਨਾ 'ਚ। ਹਾਂਜੀ ਸਰ। ਤੇ ਹੁਣ ਅੱਗੋਂ ਤੁਸੀਂ ਹਾਂਜੀ ਕੀ ਬਕਵਾਸ ਕੀਤੀ? ਇਹ ਕਹਿੰਦੇ ਜੀ ਹੋ ਮੈਨੂੰ ਨਵੀਂ ਖੋਤਾ ਰੇੜੀ ਤੂੰ ਲਿਆ ਦੇ, ਮੈਨੂੰ ਨਵੀਂ ਖੋਤਾ ਰੇੜੀ ਤੂੰ ਲਿਆ ਦੇ, ਤੇ ਸਬਜ਼ੀ ਤੂੰ ਪਵਾ ਦੇ। ਮੈਂ ਬੜਾ ਪਰੇਸ਼ਾਨ ਸੋਹਣਿਆ, ਮੈਂ ਬੜਾ ਪਰੇਸ਼ਾਨ ਸੋਹਣਿਆ, ਮੈਨੂੰ ਨਵਾਂ ਖੋਤਾ ਰੇੜੀ ਤੂੰ ਲਿਆ ਦੇ। ਖੋਤਾ ਕਹਿ ਰਿਹਾ ਅੱਗੇ ਵੀ ਆ? ਉਹਦੇ ਆ ਪੁੱਤਾ ਸੁਣ ਲਾ। ਅੱਛਾ ਅੱਗੇ ਵੀ ਹੈਗਾ? ਅੱਗੇ ਵੀ ਹੈ ਯਾਰ, ਕੱਲੀ 27 ਤੇ ਨਹੀਂ ਇੰਨੀ। ਟਿੰਡਿਆਂ ਨੂੰ ਯਾਰੋ ਕੋਈ ਹੱਥ ਵੀ ਨਹੀਂ ਲਾਉਂਦਾ ਏ, ਕਰੇਲਿਆਂ ਦਾ ਪਾ ਯਾਰੋ ਉੱਚਾ ਹੁੰਦਾ ਜਾਂਦਾ ਏ। ਟਿੰਡਿਆਂ ਨੂੰ ਯਾਰੋ ਕੋਈ ਹੱਥ ਵੀ ਨਹੀਂ ਲਾਉਂਦਾ ਏ, ਕਰੇਲਿਆਂ ਦਾ ਪਾ ਯਾਰੋ ਦੇਖੋ ਉੱਚੀ ਹੁੰਦਾ ਏ। ਥੋੜੀਆਂ ਧਨੀਆਂ ਮਿਰਚਾਂ ਵਿੱਚ ਤੂੰ ਪਵਾ ਦੇ, ਥੋੜੀਆਂ ਧਨੀਆਂ ਮਿਰਚਾਂ ਵਿੱਚ ਤੂੰ ਪਵਾ ਦੇ, ਤੇ ਜਾਲ ਮੈਨੂੰ ਲਾ ਦੇ। ਮੈਂ ਬੜਾ ਪਰੇਸ਼ਾਨ ਸੋਹਣਿਆ, ਮੈਂ ਬੜਾ ਪਰੇਸ਼ਾਨ ਸੋਹਣਿਆ, ਮੈਨੂੰ ਖੋਤਾ ਰੇੜੀ ਨਵੀਂ ਤੂੰ ਲਿਆ ਦੇ। ਵਾਹ 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 ਵਾਹ। ਹੁਣ ਕਿਤੇ ਨਹਾਉਣ ਵਾਲਾ ਡੱਬਾ ਇਹਨੂੰ ਮੰਗਾ ਦੇ। ਇਦਾਂ ਤਾਂ ਪਤਾ ਭਾਜੀ ਕੋਕ ਲੈਣ ਜਾਵੇ ਨਾ, ਦੁਕਾਨਦਾਰ ਕਹਿੰਦਾ ਤੈਨੂੰ ਪਤਾ ਨਾ ਤਾਂ ਕੀ ਕਰਨਾ। ਐਦਾਂ ਦਾ ਮੂੰਹ ਵੀ ਇਹ ਪੀ ਦੀ ਆ
ਅੱਛਾ ਉਸਤਾਦ ਜੀ ਹੱਥਾਂ ਨੂੰ ਪਿਆ ਹੱਥ ਬੜੇ ਸ਼ਕਰਕੰਦੀ ਰੰਗ ਹੋਏ ਆ ਮੈਂ ਕਿਹਾ ਕੈਮੀਕਲ ਵਾਲਾ ਬਾਜਾ ਵੀ ਆ ਲਿਆ ਭਾਈ ਜਾਨ ਕੀ ਕਰਦਾ ਹੱਥਾਂ ਹੀ ਕੈਮੀਕਲ ਕਹਿੰਦਾ ਤੇਰੇ ਹੱਥੇ ਤਾਂ ਕਿਉਂ ਕਹਿੰਦਾ ਕੈਮੀਕਲ ਵਾਲਾ ਬਾਜਾ ਹੱਥ ਵਿੱਚ ਪਟਾਕਾ ਚੱਲ ਗਿਆ ਉਹ ਬੇਟੇ ਸਾਰੇ ਰੰਗ ਮਿੱਠਾ ਪੁਰੀਆ ਤੇ ਉਸਤਾਦ ਜੀ ਮਾਸ਼ਾਅੱਲਾ ਮੁਰਲੀ ਧਰਨ ਦੀ ਧੀ ਸ਼ੁਰਲੀ ਧਰਨ ਲੱਗ ਗਈ ਐਵੇਂ ਕਹਿਣਾ ਪਾਪਾ ਮੈਂ ਸਿੰਗਲ पे आउट हो गई ਤੁਸੀਂ ਵੀ ਰਾਣਾ ਟੁੰਗਾ ਦਾ ਮੁੰਡਾ ਟੁੰਗਾ ਸ਼ੁੰਗਾ ਲੱਗ ਰਹੇ ਹੋ ਜੋ ਵੀ ਬੜਾ ਸ਼ੁਗਲੀ ਧਰਨ ਲੱਗ ਰਿਹਾ ਮੈਨੂੰ ਉਹ ਤਾਂ ਸਿਰਫ ਨੰਨਾ ਮੋਟਾ ਆ ਬੱਚਿਆਂ ਦਾ ਅੰਨਾ ਮੋਟਾ ਨਹੀਂ ਇਹਨੇ ਕੀਤਾ ਕੀ ਹੈ ਤੂੰ ਇਹ ਦੱਸ ਮੈਂ ਸਰਕਾਰ ਸਾਜੇ ਮਾੜਾ ਪਤਾ ਕਿੱਦਾਂ ਨਹੀਂ ਤੂੰ ਮੈਨੂੰ ਦੱਸ ਕਿ ਤੂੰ ਕੋਈ ਪੁੱਠੀ ਹਰਕਤ ਕੀਤੀ ਹੈ ਨਹੀਂ, ਜਿਨ੍ਹਾਂ ਦਾ ਜਿਹੜਾ ਤੇਰਾ ਇੰਜ ਕਰਕੇ ਇਹਨਾਂ ਨਿਚੋੜਿਆ ਹੀ ਗਿਆ ਸਾਰਾ ਕਰਜ਼ਾ ਜਿੰਨਾ ਦੇਣਾ ਹੀ ਉਹਨਾਂ ਤਰੀਕਾਂ ਪੜੀ ਜਾਂਦਾ ਮੈਂ ਉਹ ਸਾਜੀ ਇਹਦਾ ਤੇ ਇਦਾਂ ਦਾ ਮਿੰਤਰਲਾ ਦਾ ਮਸ਼ਹੂਰਾ ਪੁਲਿਸ ਨੇ ਫੜ ਲਿਆ ਇਹਨੂੰ ਤੇ ਉਹਨਾਂ ਨੇ ਕਿਹਾ ਓਏ ਕੌਣ ਨਾ ਕਹਿੰਦਾ ਜੀ ਮੈਂ ਬਾਜਾ ਵਜਾਉਣਾ ਕਹਿੰਦੇ ਅਸੀਂ ਕਿੱਦਾਂ ਯਕੀਨ ਕਰੀਏ ਕਹਿੰਦਾ ਤੁਹਾਡਾ ਡਾਲਾ ਵਜਾ ਕੇ ਦਿਖਾ ਦਾਂ ਜੈਨੂਇਨ ਗੱਲ ਪੁਲਿਸ ਵਾਲਿਆਂ ਦਾ ਜੈਨੂਇਨ ਗੱਲ ਆਪ ਕੁਝ ਨਹੀਂ ਹੁੰਦਾ ਕਹਿੰਦੇ ਕੌਣ ਓਏ ਮੈਂ ਕਿਹਾ ਸਰ ਬੈਂਡ ਵਜਾਉਂਦੇ ਮਾਸਟਰ ਹੁੰਦੇ ਕਹਿੰਦਾ ਕੀ ਸਬੂਤ ਆ ਮੈਂ ਢਾਲਾ ਵਜਾ ਦਿੰਦੇ ਡਾਇਰੈਕਟ ਗੱਲ ਇਦਾਂ ਜਾਨ ਛੁੱਟੀ ਇਹਦੀ ਇੱਕ ਮਿੰਟ ਠਹਿਰ ਜਾਓ ਤੈਨੂੰ ਕਿਹੜਾ ਦੁੱਖ ਜਿਹੜਾ ਖਾਈ ਜਾ ਰਿਹਾ ਸਰ ਜੀ ਅੱਜ ਦਾ ਦੌਰ ਤੁਹਾਨੂੰ ਪਤਾ ਬੱਚੇ ਪੜਾਉਣੇ ਓਏ ਮਹੀਨੇ ਦੇ ਵਿੱਚ ਹੀ ਸਾਰਾ ਦੌਰ ਹੋਇਆ ਤੇਰਾ ਇਹੀ ਗੱਲ ਕਰਨੇ ਹੁੰਦੀ ਮਹੀਨੇ ਪਹਿਲੇ ਠੀਕ ਸੀ ਤੂੰ ਬਾਈ 11000 ਬਿੱਲ ਜੀ ਬਗੈਰ ਏਸੀ ਤੋਂ ਆ ਜਾਏ ਤੇ ਉਹ ਕੀ ਕਰਨਾ ਚਾਹੀਦਾ ਜੀ ਦੱਸੋ ਤੇ ਤੁਸੀਂ ਉਹ ਮੂੰਹ ਅੱਧਾ ਕਰ ਲੈਣਾ ਚਾਹੀਦਾ ਇਦਾਂ ਹੀ ਹੋਣਾ ਤੇ ਚਾਹੀਦਾ 11 ਹੋਰ ਆ ਗਿਆ ਤੇ ਇੱਥੇ ਤੇ ਕੱਖ ਵੀ ਨਹੀਂ ਰਹਿਣਾ ਮੋਢਿਆਂ ਤੇ ਫਿਰ ਬਸ ਜੀ ਇਦਾਂ ਦਾ ਬੇਰੋਜ਼ਗਾਰ ਮੂੰਹ ਹੋ ਜਾਣਾ ਫਿਰ ਨਹੀਂ ਤੇ ਤੂੰ ਏਸੀ ਲਵਾ ਕੇ ਉਹਨਾਂ ਦਾ ਮਿਹਣਾ ਲਾ ਉਹ 11000 ਤੇ ਜਦੋਂ 11,000 ਹੀ ਦੇਣਾ ਤੇ ਫਿਰ ਏਸੀ ਵੀ ਲਵਾ ਲਵਾਇਆ ਜੀ ਮੈਂ ਪਤਲਾ ਜਾਂ ਕੂਲਰ 'ਚ ਬਰਫ਼ ਪਾਈ ਜਾਂਦਾ ਯਾਰ ਇਹ ਕਿਹੜੀ ਗੱਲ ਤੈਨੂੰ ਉਹਦਾ ਹੀ ਆਇਆ ਹੀ 11 ਮਰੇ ਤੂੰ 1000 ਬਿੱਲ ਆਇਆ ਵਾ ਤੇ 10000 ਤੂੰ ਬਰਫ਼ ਦਾ ਵਿੱਚ ਪਾ ਲਿਆ ਬਸ ਜੀ ਕੀ ਕਰੀਏ ਜੀ 11000 ਬਿੱਲ ਦੋ ਨਿਆਣੇ ਜਨਰੇਟਰ ਤੇ ਆ ਤੇਰੇ ਸਾਰੇ ਜਨਰੇਟਰ ਤੇ ਆ ਹਾਏ ਗੱਲ ਚ ਭਾਈ ਚ ਇੰਨਾ ਬਿੱਲ ਗਾਲੇ ਨਿਆਣੇ ਨਜ਼ਰ ਹੀ ਨਹੀਂ ਆਉਂਦੇ ਘਰ ਚ 1000 ਪਾਵਰ ਦੇ ਬਲਬ ਲਾਏ ਆ ਫਿਰ ਡਾਇਰੈਕਟ ਵਿਆਹ ਵਾਲੀਆਂ ਲਾਈਟਾਂ ਨਾਲ ਘਰ ਗੁਜ਼ਾਰਾ ਕਰਨ ਦੇ ਆ ਗੱਲ ਚ ਭਾਈ ਚੱਪਲ ਪਾਈ ਫਿਰੇ ਮੈਂ ਕਿਹਾ ਇਹ ਕੀ ਕਹਿੰਦਾ ਇਹਦੇ ਨਾਲ ਹਵਾ ਲੱਗਦੀ ਹਾਏ ਇਹਨਾਂ ਵੀ ਲੱਗਦੀ ਉਹ ਤਾਂ ਮਾਰੀ ਦੀ ਆ ਇਹਨਾਂ ਦੇ ਘਰ ਲੜਾਈ ਹੋਈ ਪਈ ਤਾਂ ਅੱਬਾ ਕਹਿੰਦਾ ਪੁਲਿਸ ਨੂੰ ਫੋਨ ਕਰ ਤੇ ਸਰ ਸਿੰਘਮ ਸਰ ਨੂੰ ਕਰ ਰਿਹਾ ਸਿੰਘਮ ਸਿੰਘਮ ਸਰ ਨੂੰ ਫੋਨ ਡਿਕਸ਼ਨਰੀ ਦੇ ਵਿੱਚੋਂ ਸਿੰਘਮ ਦਾ ਨੰਬਰ ਲੱਭ ਰਿਹਾ ਸਿੰਘਮ ਸਰ ਦਾ ਨੰਬਰ ਪਿਆ ਇਹ ਪਹਿਲੇ ਚੋਰ ਸਜਾ ਕੇ ਘਰ ਲੁੱਟਿਆ ਤੇ ਗੁੱਡ ਲਾਉਣ ਡਿਆ ਵੀ ਮੈਂ ਕਰ ਲਿਆ ਚਲੋ ਭੈਣ ਗੱਲ ਕਰੋ ਜੱਗ ਚ ਕੂੜਾ ਪਾਇਆ ਹੁੰਦਾ ਉਸਤਾਦ ਜੀ ਉਦੋਂ ਨੂੰ ਦੋਂਗਲ ਵਾਲਾ ਕਸੌਨ ਹੁੰਦਾ ਕੀ ਹੈ ਅਖ ਦੋਂਗਲ ਵਾਲਾ ਕਸੌਨ ਹੁੰਦਾ ਓਏ ਮਾਂ ਤੇ ਹਾਥੀ ਵੈਕਸੀਨ ਹੁੰਦੀ ਮਾਂ ਦੇ ਹੱਥ ਦੀ ਵੈਕਸੀਨ ਮਾਸ਼ਾਅੱਲਾ ਤੁਸੀਂ ਵੀ ਭਾਣ ਪੁੱਠਾ ਪੈਰ ਹੁੰਦਾ ਕੱਲ ਕਰਦੇ ਹੀ ਨਹੀਂ ਤੁਸੀਂ ਇੰਨੀ ਜਗ੍ਹਾ ਦਾ ਸਿਰ ਕੱਟ ਮਾਸ਼ਾਅੱਲਾ ਐਡੇ ਸੋਹਣੇ ਕੱਪੜੇ ਪਾ ਕੇ ਉਸਤਾਦ ਜੀ ਰਾਡੋ ਤੇ ਇੰਜ ਘੜੀ ਲਾ ਕੇ ਤੇ ਬੁੱਢੀ ਨੂੰ ਕਹਿੰਦਾ 20 ਰੁਪਏ ਦੇ ਦੇ ਘੜੀ ਵੀ ਸੂਟ ਦੇ ਉੱਤੋਂ ਨਹੀਂ ਲਾ ਲਈ ਕਈਆਂ ਬੰਦਿਆਂ ਨੂੰ ਰਾਤ ਨੂੰ ਉਹਨਾਂ ਨੇ ਸਾਰੀ ਪੇਮੈਂਟ ਆਪਣੀ ਬੇਗਮਾਂ ਨੂੰ ਫੜਾਈ ਹੁੰਦੀ ਹਾਂਜੀ ਹਾਂਜੀ ਉਹ ਸਵੇਰ ਨੂੰ ਰਾਤ ਨੂੰ ਲੱਖ ਰੁਪਏ ਵੀ ਕਮਾ ਕੇ ਲਿਆਉਣਾ ਬੁੱਢੀ ਨੂੰ ਫੜਾ ਦਿੰਦੇ ਆ ਐਸ ਆਦਤ ਨੇ ਤੈਨੂੰ ਤੇ ਲੱਖ ਕੋਨੇ ਵੀ ਕਮਾਇਆ ਉਹ ਫਿਰ 2 ਹੋ ਜਾਂਦਾ ਵਾ ਕਈ ਦੋਸਤ ਇਹ ਵੀ ਹੁੰਦੇ ਨਾ ਬੇਗਮ ਨੂੰ ਹੱਥ ਫੜਾ ਤੇ ਸਵੇਰ ਨੂੰ ਫਿਰ ਕਹਿੰਦੇ ਆ ਕਿ 100 ਰੁਪਏ ਦੇਈ ਨਾ ਜਾ ਇਹ ਵੀ ਡਾਕਟਰ ਕੋ ਗਿਆ ਕਹਿੰਦਾ ਡਾਕਟਰ ਸਾਹਿਬ ਮੈਂ ਚੀਜ਼ਾਂ ਭੁੱਲ ਜਾਂਦਾ ਕਹਿੰਦਾ ਫੀਸ ਦੇ ਦੇ ਨਾ ਭੁੱਲ ਜੀ ਰਾਜ ਮਿਸਤਰੀ ਸੀ ਕੰਮ ਛੱਡਤਾ ਗਜਰੇਲਾ ਲੈ ਲੈ ਪਹਿਲੇ ਗਾਹ ਕੋ ਛਿੱਤਰ ਖਾ ਲੇ ਕਿਉਂ ਕਾਂਡੀ ਨਾ ਪਾਪਾ ਦੇ ਰਿਹਾ ਕਹਿੰਦਾ ਲੱਖ ਲਾਣਾ ਤਾਂ ਕੀ ਹੈ ਤੈਨੂੰ ਉਹ ਪੁੱਠਾ ਪੈ ਗਿਆ ਨਾ ਤੇ ਮਿੱਠੇ ਉਤੋਂ ਨੂੰ ਕਿਹਾ ਵੀ ਨਾ ਨੀਰੂ ਫੇਰ ਲਿਓ 11 ਵਜੇ ਚ ਲੱਗਾ ਤੇ ਇੱਕ ਜਗ੍ਹਾ ਲਾਸ਼ ਲਾਉਣ ਗਿਆ ਘਰੋਂ ਫੋਨ ਆਇਆ ਕਹਿੰਦੇ ਕਿੱਥੇ ਆ ਕਹਿੰਦਾ ਬਸ ਮਾਲ ਲਾ ਕੇ ਆਇਆ ਇੰਗਲਿਸ਼ ਮਾਲ ਅੱਛਾ ਇੱਕ ਜਗ੍ਹਾ ਵੇਟਰ ਸੀਗਾ ਤੇ ਜਿਹੜਾ ਗਾਹਕ ਉਹ ਸੋਨੀ ਕਹੀ ਜਾਂਦਾ ਅੱਜ ਇੱਥੋਂ ਖਾ ਲਓ ਕੱਲ ਤੋਂ ਮੈਂ ਰੇੜੀ ਲਾਉਣ ਲੱਗਾ ਆਪਣੀ ਆਪਣੀ ਅੱਛਾ ਇਦਾਂ ਦੇ ਬੰਦੇ ਬੇਗਮ ਵੀ ਨਹੀਂ ਕਹਿੰਦੀ ਮੇਰੇ ਹਸਬੰਡ ਆਉਣ ਲੱਗੇ ਕਹੂਗੀ ਮੇਰੇ ਮਸਤ ਆਉਣ ਵਾਲੇ ਆ ਲੈ ਮੇਰੇ ਮਸਤ ਆਉਣ ਵਾਲੇ ਪੈਂਟ ਸ਼ਰਟ ਪਾ ਕੇ ਆਹੋ ਇਦਾਂ ਦੇ ਬੰਦੇ ਆਪਣਾ ਢੋਲ ਕਿਸ ਨੂੰ ਫੜਾ ਕਹਿੰਗੇ ਵਜਾਓ ਨੱਚਣਾ ਜੀ ਯਾਰ ਸ਼ਹਿਰ ਸਮੋਸੇ ਵਾਲੀ ਦੁਕਾਨ ਤੇ ਇਦਾਂ ਦਾ ਮਸਤ ਲੈ ਵਾਲਾ ਹੀ ਬੈਠਾ ਹੁੰਦਾ ਕਿਦੋਂ ਟਿੱਕੀ ਡਿਗੇ ਮੈਂ ਚੁੱਕ ਕੇ ਖਾਵਾਂ ਟਿੱਕੀ ਭੁੱਖ ਲੱਗੀ ਹੈ ਮੈਂ ਕਿਹਾ ਉਸਤਾਦ ਜੀ ਇਦਾਂ ਦੀ ਕੋਈ ਗੱਲ ਹੁੰਦੀ ਤੁਹਾਨੂੰ ਪਹਿਲਾਂ ਕਹਿ ਦਿੰਦੇ ਆ ਭੁੱਖ ਲੱਗੀ ਉਸਤਾਦ ਜੀ ਮੈਂ ਲਿਟ ਕੇ ਦਿਖਾਤਾ ਉਸਤਾਦ ਉਹਨਾਂ ਨੂੰ ਹਟਣ ਨਹੀਂ ਦੇ ਮੈਂ ਲਿਟ ਕੇ ਉਹ ਗੱਲ ਕਰਿਆ ਕਰ ਫਿਟੇ ਮੂੰਹ ਐਵੇਂ ਇਦਾਂ ਤਾਂ ਨਵੀਂ ਸੜੀ ਦਾ ਲੜਦੇ ਹੁੰਦੇ ਤਾਂ ਕਿ ਪਤਾ ਹੀ ਹੋ ਜਾਵੇ ਕਿਉਂ ਜੀ ਯੂਸਫਾਬਾਦ ਦਾ ਗਵਿੰਦਾ ਨਾ ਬਣ ਜੁਗਤਾ ਕਰ ਕੀ ਹੋ ਗਿਆ ਤੈਨੂੰ ਯੂਸਫਾਬਾਦ ਉਹ ਤੇਰੇ ਆ ਵੀ ਭਾਈ ਬੈਠਾ ਉਹ ਟੀਵੀ ਵਰਗੀ ਸ਼ਰਟ ਪਾਈ ਫਿਰਦਾ ਤੂੰ ਜੁਗਤਾ ਕਰ ਲਾ ਉੱਤੇ ਜਨਾਬ ਟੀਵੀ ਤੇ ਹੁਣ ਮੇਰਾ ਮਰਾਸੀ ਅੰਦਰਲਾ ਜਗਾਉਣ ਲੱਗੇ ਜਗਾਓ ਸਵੇਰ ਨੂੰ ਰਾਣਾ ਪਿੰਕੀ ਨਾਲ ਲੋਕੀ ਕਹਿਣ ਨਹੀਂ ਅੱਗੇ ਨਹੀਂ ਤੂੰ ਰਾਣਾ ਕੀ ਕਹਿ ਕੇ ਮੰਗਦਾ ਵਾ ਜੁਗਤਬਾਜ਼ੀ ਨਾਲ ਕੋਈ ਜ਼ਾਤ ਦਾ ਤਲਕ ਨਹੀਂ ਗਾ। ਨਹੀਂ ਇਹ ਉਹਦੀ ਤਾਬ ਆ ਮੁਹੱਬਤ ਆ ਜੀ ਪਿਆਰ ਆ ਜੀ ਇਹ ਉਹਦੀ ਤਾਬ ਆ ਕਿ ਜੇ ਗੱਲ ਅੱਛੀ ਕਰਨਾ ਕੋਈ ਖਾਨ ਸਾਹਿਬਾਂ ਦਾ ਨਹੀਂ ਸੇ ਦੀ ਗੱਲ ਬਿਸਮਿਲ੍ਲਾ ਸਰ ਕੋਈ ਵੀ ਕਰ ਸਕਦਾ ਫਰੀਦ ਸਾਹਿਬ ਦੇ ਵਾਲ ਹੈ ਜੋ ਢੁੱਡਾ ਮਾਰਨੀਆਂ ਹੁੰਦੀਆਂ ਦੇਖ ਲਓ ਮਾਸ਼ਾਅੱਲਾ ਕਾਫੀ ਸਿੱਧੇ ਕਿਹੜੇ ਬੂਟੇ ਵਾਲ ਦੇਖ ਕੇ ਕਟਿੰਗ ਕਰਾਈ ਜਾ ਰਹੇ ਕੰਡਿਆਂ ਦਾ ਬੂਟਾ ਵੀ ਮਿੱਠਾ ਪੁਰੀਆ ਤੇ ਸ਼ਰਟ ਅੱਧੀ ਐ ਪਾ ਕੇ ਹੁੰਦਾ ਜੁਗਤਾ ਚ ਪੇੜੇ ਕਰਦਾ ਹੈ
ਉਹ ਗੱਲਾਂ ਕਰੋ ਓਏ ਮੇਰੇ ਪਿੰਕੀ ਓਏ ਪਿੰਡ ਮਿੱਠਾ ਭਾਈ ਵੈਰੀ ਗੁੱਡ ਨੇ ਤੁਸੀਂ ਦੇਖਿਆ ਨਹੀਂ ਅੱਜ ਕਿਹਨਾਂ ਦਾ ਸੀਜ਼ਨ ਲੱਗਾ ਵਾ ਕਰੋਨੇ ਦਾ ਕਰੋਨੇ ਦਾ ਨਹੀਂ ਬੁਖਾਰ ਜਿੰਨੇ ਲੋਕਾਂ ਨੂੰ ਜਿਹੜੇ ਤੈਨੂੰ ਚੂਪ ਚੂਪ ਠਈ ਹੋਏ ਆ। ਹਾਂਜੀ 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 ਮਿੱਠੇ ਦਾ ਸੀਜ਼ਨ ਲੱਗਾ ਇੱਕ ਇੰਗਲੈਂਡ ਤੋਂ ਇੱਕ ਜੜਾਂ ਵਾਲੇ ਤੋਂ ਇੱਕ ਇੰਗਲੈਂਡ ਤੋਂ ਇੱਕ ਜਿਹੜਾ ਇੱਕ ਸੋਹਣੇ ਖਾ ਇੱਕ ਮਰੇ ਖਾ ਨਾ ਇਦਾਂ ਨਾ ਤੇਰਾ ਅੱਬਾ ਕਹਿੰਦਾ ਜਾ ਮਿੱਠੇ ਲੈ ਗਿਆ ਤੇ ਉੱਥੋਂ ਛੋਟੇ ਛੋਟੇ ਲੈ ਕਹਿੰਦਾ ਇਹ ਕੀ ਕਹਿੰਦਾ ਹੁਣ ਪੱਪੀਆਂ ਹੀ ਰਹਿ ਗਈਆਂ। ਇਹ ਜਿੰਨੀ ਦੇਰ ਤੱਕ ਤੂੰ ਦੱਸਣਾ ਨਹੀਂ ਨਾ ਕਿ ਤੂੰ ਕੀਤਾ ਕੀ ਆ ਇੱਥੇ ਇਹੀ ਹਾਂਜੀ ਮੈਂ ਖੂਨ ਦੇਤਾ ਜੀ ਮੈਂ ਖੂਨ ਦੇਣ ਨਾਲ ਮੂੰਹ ਏਡਾ ਨਹੀਂ ਹੁੰਦਾ। ਹਾਂਜੀ ਹੋਰ ਜੀ ਮੂੰਹ ਇੰਨਾ ਕਿੱਦਾਂ ਹੋਇਆ ਆ ਪੂਰਾ ਇੰਜ ਸ਼ਲਿੰਗ ਕਿੱਦਾਂ ਹੋ ਗਿਆ ਤੂੰ ਮੈਂ ਹੀ ਮਿੱਠੇਪੁਰੀਏ ਦਾ ਨਾਵਲ ਪੜ੍ਹ ਲਿਆ ਨਾਵਲ ਉਹ ਮੈਂ ਸਾਦਤ ਮੰਟੂ ਆ ਮੇਰਾ ਪੜ ਲਿਆ ਦੇਖੋ ਤਾਂ ਸਹੀ ਉਸਤਾਦ ਜੀ ਅੱਧੇ ਰਹਿ ਗਏ ਨੇ ਇਹ ਹੁਣ ਨਹੀਂ ਦੱਸਣਾ। ਨੂਰ ਅਲੀ ਸਮਝ ਜਾ ਵੀ ਚਿਹਰਾ ਉਦਾਂ ਦਾ ਹੀ ਰਹਿਣਾ ਵਾ ਗਰਮੀ ਆ ਨੂਰ ਅਲੀ ਮੈਂ ਕਹਿ ਰਿਹਾ ਗਰਮੀ ਆ ਉਹ ਯਾਰ ਪਹਿਲੀ ਵਾਰੀ ਗਰਮੀ ਆਈ ਹੈ ਉਸਤਾਦ ਜੀ ਗੱਲ ਸਮਝੋ ਉਹ ਗਰਮੀ ਨੂੰ 6 ਮਹੀਨੇ ਹੋ ਗਏ ਆਈ ਨੂੰ। ਬਿੱਲ ਤੇ ਗਰਮੀ ਇਕੱਠੇ ਆ ਰਾਜੀ ਤੁਹਾਨੂੰ ਪਤਾ ਗਰਮੀ ਦੇ ਵਿੱਚ ਕੋਈ ਕੰਮ ਵੀ ਨਾ ਆਵੇ ਤੇ ਤੁਹਾਨੂੰ ਪਤਾ ਵਿਹਲੇ ਵਜਾ ਕਾਰੀਗਰ ਗਾਲਾਂ ਕੱਢ ਮਰ ਪਹਿਲਾਂ ਗਏ ਤੇ ਬੰਦਾ ਮੋਟਾ ਹੁੰਦਾ ਯਾਰ ਤੂੰ ਪਤਲਾ ਹੋ ਗਿਆ। ਨਹੀਂ ਸਾਡੇ ਚ ਬਰੀਕ ਹੁੰਦਾ ਓਏ ਅੱਛਾ ਇਹ ਮਸਲਾ ਬਣ ਗਿਆ। ਹਾਂਜੀ ਸਰ ਬਿੱਲ ਜ਼ਿਆਦਾ ਆ ਗਿਆ ਬਿੱਲ ਜ਼ਿਆਦਾ ਆ ਗਿਆ ਪਰੇਸ਼ਾਨੀ ਲੈ ਲਈ ਤੂੰ ਹਾਂਜੀ ਦਿਲ ਨੂੰ ਲਾ ਲਈ ਗੱਲ। ਦਿਲ ਨੂੰ ਕੀ ਲਾਉਣੀ ਜੀ ਬਾਅਦ ਚੋਂ ਕਾਰੀਗਰ ਸਾਰੇ ਇਦਾਂ ਫਿਰ ਤੁਹਾਨੂੰ ਪਤਾ ਟੀਮ ਵਰਕ ਇੱਕ ਚੱਲਦਾ ਵਾ ਉਹਨਾਂ ਦਾ ਵੀ ਭਾਰ ਤੇਰੇ ਤੇ। ਜ਼ਾਹਰੀ ਗੱਲ ਹੈ ਸਰ ਇਹ ਮਾੜਾ ਪਤਾ ਕਾਤੋਂ ਆਇਆ ਇਹਦੇ ਅੰਦਰ ਮੈਲ ਸੀ ਕਿਸੇ ਨੇ ਕੱਢਤੀ। ਮਸਤਾਨਾ ਸਾਹਿਬ ਹੁੰਦੇ ਨਾ ਤੇ ਉਹਨਾਂ ਨੇ ਅੱਗੋਂ ਪਤਾ ਕਹਿਣਾ ਸੀ ਇਹਨੇ ਕਹਿਣਾ ਤੇਰਾ ਬਰਫ਼ ਦੇ ਕੌਲੇ ਵਰਗਾ ਸਿਰ ਉਹਨੇ ਕਹਿਣਾ, ਲੈ ਜਾ ਮਾਂ ਨੂੰ ਕਈ ਅੰਬ ਠੰਡੇ ਕਰ ਲਓ। ਇਹ ਮਸਤਾਨਾ ਸਾਹਿਬ ਸੀ। ਨਹੀਂ ਬੱਬੂ ਸਾਹਿਬ ਵੀ ਇੱਕ ਡਰਾਮੇ 'ਚ ਨਾ ਹੁਣ ਕਿਸੇ ਕੋ ਪੈਸੇ ਲੈਣੇ ਨੇ ਤੇ ਉਹਨੂੰ ਫੜ ਲਿਆ ਤੇ ਉਹ ਹੁਣ ਅੱਗੋਂ ਨਾ ਬਹਾਨੇ ਲਾ ਰਿਹਾ ਤੇ ਉਹਨੂੰ ਕਹਿ ਰਹੇ ਨੇ ਲਿਆ ਤੇ ਉਹ ਕਹਿ ਰਿਹਾ ਦੇਖ ਮੇਰੀ ਗੱਲ ਸੁਣ ਕੱਲ ਦਾ ਨਾ ਸਵੇਰ ਦਾ ਪੰਪ ਵੀ ਸੜ ਗਿਆ ਮਸਲਾ ਖਰਾਬ ਹੋ ਗਿਆ ਪੈਸੇ ਬੜੇ ਲੱਗੇ ਅੱਛਾ ਲਿਆ ਅਰੇ ਯਾਰ ਮੈਂ ਤੈਨੂੰ ਕਹਿ ਰਿਹਾ ਕਿ 3-4 ਦਿਨ ਪਹਿਲੇ ਕਮੇਟੀ ਨਿਕਲਣੀ ਸੀ ਉਹ ਵੀ ਨਹੀਂ ਨਿਕਲਣੀ ਮੁੰਡਾ ਵੀ ਡਿੱਗ ਪਿਆ ਉੱਤੇ ਰੁਪਈਆ 5-7 ਹਜ਼ਾਰ ਲੱਗ ਗਿਆ ਬੜੇ ਬੁਰੇ ਹਾਲ ਨੇ ਓਏ ਹੋਏ ਲਿਆ ਨਾ ਕਰੈਕਟਰ ਦਾ ਨਾਂ ਜੀ ਕਰੈਕਟਰ ਬੱਬੂ ਸਾਹਿਬ ਉਹ ਕਹੀ ਜਾ ਰਿਹਾ ਅੱਗੋਂ ਤੇ ਫਿਰ ਉਹ ਕਹੇ ਕੱਢ ਮਸਤਾਨਾ ਸਾਹਿਬ ਬਈ ਸੇਲ ਅਹਿਮਦ ਸਾਹਿਬ ਆਏ ਨੇ ਅਣਜਾਣੇ ਲੋਕ ਡਰਾਮੇ 'ਚ ਹਾਂਜੀ ਹਾਂਜੀ ਤੇ ਮਸਤਾਨਾ ਸਾਹਿਬ ਨੂੰ ਕਹਿੰਦੇ ਨੇ ਤੁਹਾਡੀ ਕੁੜੀ ਨੱਸੀ ਹੈ ਜੀ ਹਾਏ ਹਾਏ ਤੇ ਮਸਤਾਨਾ ਸਾਹਿਬ ਨਾ ਇੰਜ ਬੈਠੇ ਨੇ ਇੰਜ ਹੁਣ ਤੂੰ ਪੁੱਛ ਕੇ ਜੀ ਤੁਹਾਡੀ ਕੁੜੀ ਨੱਸੀ ਪੁੱਛ ਤੁਹਾਡੀ ਕੁੜੀ ਨਸੀ ਹੈ ਜੀ ਜੀ ਸਾਡੀ ਕੁੜੀ ਨੱਸੀ ਯਾਰ ਵਾਹ ਯਾਰ ਉਹਨਾਂ ਦੀ ਕਲਾਸ ਮਸਤਾਨਾ ਸਾਹਿਬ ਮਸਤਾਨਾ ਸਾਹਿਬ ਬੱਬੂ ਬਰਾਲ ਸਾਹਿਬ ਅਮਾਨੁੱਲਾ ਸਾਹਿਬ ਨਾ ਕੁੜੀ ਬਣੇ ਨੇ ਤੇ ਘੁੰਡ ਕੱਢਿਆ ਹਾਂ ਤੇ ਕਿਸੇ ਦੇ ਨਾਲ ਨਾ ਵਿਆਹੀ ਨਾ ਮਤਲਬ ਵੋਟੀ ਬਣ ਕੇ ਤੇ ਆ ਗਏ ਨੇ ਤੇ ਉਹ ਮੁੰਡਾ ਕਹਿ ਰਿਹਾ ਅੱਬਾ ਜੀ ਆਪਣੀ ਨੌ ਨਾਲ ਮਿਲ ਲਓ ਤੇ ਨੌ ਅਮਾਨੁੱਲਾ ਸਾਹਿਬ ਨੇ ਤੇ ਅਮਾਨੁੱਲਾ ਸਾਹਿਬ ਅਲਬੇਲਾ ਸਾਹਿਬ ਨੂੰ ਕਹਿੰਦੇ ਨੇ ਅੱਬਾ ਜੀ ਮੈਨੂੰ ਦੱਸ ਦਿਓ ਮੈਂ ਖਾਨਦਾਨ ਚ ਕਿਹਨੂੰ ਮੂੰਹ ਵਹਾਉਣਾ ਤੇ ਕਿਹਨੂੰ ਨਹੀਂ ਵਹਾਉਣਾ ਹਾਏ ਹਾਏ ਤੇ ਅਲਬੇਲਾ ਸਾਹਿਬ ਨੇ ਇੰਜ ਕਰਕੇ ਆਏ ਹਾਏ ਥੱਲੇ ਅਮਾਨੁੱਲਾ ਸਾਹਿਬ ਤੇ ਸੁਰਖੀਆਂ ਲੱਗੀਆਂ ਕਿ ਬੇੜੇ ਖੜਕ ਹੋਏ ਨੇ ਇੰਜ ਚੁੱਕਰਾਂ ਚ ਕਰਕੇ ਨੇ ਤੇ ਕਹਿੰਦੇ ਪੁੱਤਰ ਜਿੰਨੂੰ ਮਰਜ਼ੀ ਵਹਾਉਣਾ ਅੱਜ ਤੋਂ ਬਾਅਦ ਮੈਨੂੰ ਨਹੀਂ ਵਹਾਉਣਾ ਮੇਰੇ ਸਾਹਮਣੇ ਨਹੀਂ ਆਉਣਾ ਬਹੁਤ ਅੱਛੇ ਤੋਂ ਅਲਬੇਲਾ ਸਾਹਿਬ ਦੀ ਟੋਨ ਟੈਂਪੋ ਓਏ ਹੋਏ ਕੀ ਬਾਤ ਵਾਹ ਜੀ ਵੈਸੇ ਖੇਪ ਵਾਕਈ ਇਹ ਵੀ ਕੋਈ ਨਾ ਕੁਦਰਤੀ ਅੱਛੀ ਜੀ ਆਈ ਹਾਂ ਉਹ ਟਾਈਮ ਹੀ ਬੜਾ ਕਮਾਲ ਔਰ ਬਗੈਰ ਵਲਗਰ ਕਾਮੇਡੀ ਬਾਊ ਜੀ ਫਿਲਮ 'ਚ ਕਹਿ ਰਹੇ ਵਲਗਰ ਹੋਈ ਵੀ ਹੈ ਨਾ ਤੇ ਉਹ ਏਡੀ ਕੁ ਨਫਾਸਤ ਨਾ ਹੋਈ ਆ ਤਾਰਕ ਜੁਏਦ ਸਾਹਿਬ ਨੇ ਮਾਨ ਸਾਹਿਬ ਦੇ ਨਾਲ ਇੱਕ ਡਰਾਮਾ ਤੁਸੀਂ ਨਾਜ਼ਰੀਨ ਦੇਖਣਾ ਤੁਸੀਂ ਲਿਖਣਾ ਤਾਰਕ ਜੁਏਦ VS ਵਰਸਸ ਅਮਾਨੁੱਲਾ ਪੁਰਾਣਾ ਡਰਾਮਾ ਆਏਗਾ ਉਹ 'ਚ ਤਾਰਕ ਜੁਏਦ ਸਾਹਿਬ ਦੱਸਦੇ ਨੇ ਕਿ ਅਮਾਨੁੱਲਾ ਸਾਹਿਬ ਦੇ ਘਰ ਜਦੋਂ ਗੋਸ਼ਤ ਪੱਕਦਾ ਤੇ ਕੀ ਆਲਮ ਹੁੰਦਾ ਹਾਂਜੀ ਬਈ ਤਾਰਕ ਜੁਏਦ ਸਾਹਿਬ ਨੇ ਐਂਡ ਕਰਤਾ ਯਾਰ ਓਏ ਹੋਏ ਬੜਾ ਮਜ਼ਾ ਆਉਂਦਾ ਜੀ ਕੀ ਬਾਤ ਓਏ ਹੋਏ ਕੀ ਬਾਤ ਕਹਿੰਦੇ ਵੀ ਅੱਜ ਮੈਂ ਜਾਂਦਾ ਨਹੀਂ ਆਹੋ ਲੋ ਜੀ ਉਹਨਾਂ ਦਾ ਜ਼ਿਕਰ ਹੋਇਆ ਵੱਡਿਆਂ ਦਾ ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ ਆਮੀਨ ਜੀ ਅੱਜ ਤੱਕ ਲੋਕ ਉਹਨਾਂ ਨੂੰ ਵੇਖ ਕੇ ਤੇ ਹੱਸ ਰਹੇ ਨੇ ਉਹ ਚਲੇ ਗਏ ਨੇ ਲੇਕਿਨ ਅੱਜ ਤੱਕ ਲੋਕ ਆਪਣੀਆਂ ਟੈਨਸ਼ਨਾਂ ਪਰੇਸ਼ਾਨੀਆਂ ਉਹਨਾਂ ਨੂੰ ਵੇਖ ਕੇ ਤੇ ਰਿਲੈਕਸ ਹੋ ਰਹੇ ਨੇ ਲੋਕ ਹਾਂਜੀ ਸਰ ਆਪਣਾ ਖਿਆਲ ਰੱਖਿਆ ਕਰ ਮਿਹਰਬਾਨੀ ਸਰ ਜੀ ਇਨਸ਼ਾਅੱਲਾ ਤਾਲਾ ਸਾਜੀ ਅਖਬਾਰ ਬਹੁਤ ਪੜ੍ਹਦਾ ਤੈਨੂੰ ਕੋਈ ਟੈਨਸ਼ਨ ਪਰੇਸ਼ਾਨੀ ਹੋਵੇ ਤੂੰ ਇਮਲੀ ਨੂੰ ਦੱਸਿਆ ਕਰ ਇਹ ਤਾਂ ਆਪ ਮੂੰਹ ਪਾਲਿਸ਼ ਨਹੀਂ ਕਰਾਉਂਦਾ ਉਸਤਾਦ ਜੀ ਤੁਸੀਂ ਸਾਨੂੰ ਅਸੀਂ ਇਹਨਾਂ ਨੂੰ ਕੋਈ ਪਰੇਸ਼ਾਨੀ ਟੈਨਸ਼ਨ ਹੋਵੇ ਮੈਨੂੰ ਦੱਸਿਆ ਕਰੇ ਤੈਨੂੰ ਦੱਸਿਆ ਕਰੇ ਘਰ 'ਚ ਕਿੰਨੇ ਜੀ ਆ 4G ਦੱਸਿਆ ਤੇ ਸਰ ਜੀ 4G 4G ਹਾਂਜੀ ਉਹ ਤੇ ਨੈਟਵਰਕ ਹੁੰਦਾ ਘਰ 'ਚ ਕਿੰਨੇ ਜੀ ਆ 4 ਬੇਟੇ ਜੀ ਦੱਸਿਆ ਇਹੀ 4G ਹੈ ਜੀ ਤੇਰਾ ਸਭ ਤੋਂ ਵੱਡਾ ਮੁੰਡਾ ਕਿੰਨੇ ਸਾਲ ਦਾ ਵਾ 12 ਸਾਲਾਂ ਦਾ ਜੀ ਸਰ 12 ਸਾਲਾਂ ਦਾ ਉਸ ਤੋਂ ਛੋਟਾ
ਉਸ ਤੋਂ ਛੋਟਾ ਹੈਗਾ ਵਾ ਕੋਈ ਤਕਰੀਬਨ 7 ਸਾਲ ਦਾ 18 ਸਾਲ ਉਹ ਮਾਰਦਾ ਇਹਨੂੰ। ਉਸ ਤੋਂ ਛੋਟਾ ਉਸ ਤੋਂ ਛੋਟਾ ਹੈਗਾ ਵਾ ਕੋਈ ਤਕਰੀਬਨ 5 ਸਾਲ ਦਾ ਸਰ ਜੀ। ਤੇ ਸਭ ਤੋਂ ਛੋਟਾ 3 ਸਾਲ ਦਾ। ਨਹੀਂ ਜੀ 9 ਮਾਂ ਦਾ ਵਜਨ ਨਹੀਂ ਹੁਣ ਉਹ 9 ਮਹੀਨਿਆਂ ਦਾ। ਹਾਂਜੀ। ਮਾਸ਼ਾਅੱਲਾ, ਅੱਲਾਹ ਉਹਨੂੰ ਸਿਹਤ ਤੰਦਰੁਸਤੀ ਦੇਵੇ। 4 ਬੇਟੇ ਤੈਨੂੰ, ਇਹ ਰੱਬ ਦੀ ਵੰਡ ਚੈੱਕ ਕਰ। ਕੀ ਬਾਤ ਹੈ ਜੀ, ਬੜਾ ਖੂਬਸੂਰਤ ਹੈ ਜੀ ਇਹ ਮੇਰੇ ਆਕਾ ਦੀ ਕਰੀਮੀ ਹੈ ਸਰ ਜੀ, ਮੈਂ ਕੀ ਕਰ ਸਕਦਾ ਮੈਂ। ਬਸ ਇਹ ਤੋਂ ਬਸ ਅੱਲਾਹ ਉਹਨਾਂ ਨੂੰ ਕਹਿੰਦੇ ਨੇ ਔਲਾਦ ਅੱਲਾਹ ਦੇਵੇ ਤੇ ਸੁੱਖ ਵੀ ਦੇਵੇ ਉਹਦਾ। ਇਨਸ਼ਾਅੱਲਾ ਤਾਲਾ ਜੀ, ਸਮਝ ਆਈ ਹੈ? ਇਨਸ਼ਾਅੱਲਾ। ਪੜ੍ਹਾ ਰਹੇ ਆ ਉਹਨਾਂ ਨੂੰ, ਹਾਂਜੀ ਸਰ ਜੀ, ਪੜਾਉਣਾ ਹੀ ਉਹਨਾਂ ਨੂੰ। ਇਨਸ਼ਾਅੱਲਾ। ਪੜਾ ਰਿਹਾ ਉਸਤਾਦ ਜੀ। ਬਸ ਠੀਕ ਹੈ।